ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ, ਇਹ ਵੀ ਇੱਕ ਗੰਭੀਰ ਜਿਹੜਾ ਉਹ ਮਾਮਲਾ ਆ, ਉਹ ਕਣਕ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਇਸ ਵਾਰ ਆਪਾਂ ਦੇਖਿਆ ਕਣਕ ਜਿਹੜੀ ਪੈਦਾਵਾਰ ਜਿਹੜੀ ਹੋਈ ਆ, ਮੀਂਹਾਂ ਦੇ ਨਾਲ, ਮੌਸਮ ਦੇ ਨਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਪਾਸੇ ਜਦੋਂ ਟੈਸਟ ਹੁੰਦੇ ਆ, ਕਈ ਤਰੀਕੇ ਦੀਆਂ ਚੀਜ਼ਾਂ, ਤੱਥ ਸਾਹਮਣੇ ਆਉਂਦੇ ਆ। ਰਿਪੋਰਟ ਆ ਰਹੀ ਹੈ, ਕਹਿੰਦੇ ਵੀ ਪੰਜਾਬ ਦੀ 90% ਕਣਕ ਫੇਲ ਆ, ਪਰ ਵੋਟਾਂ ਲੈਣ ਦੇ ਲਈ ਪਾਸ ਆ। ਬਿਲਕੁਲ ਰਾਜਕਰਨਵੀਰ ਸਿੰਘ ਜੀ, ਇਹ ਗੱਲ ਤੁਹਾਡੀ ਦਰੁਸਤ ਆ। ਪੰਜਾਬ, ਹਰਿਆਣਾ, ਉੱਤਰੀ ਭਾਰਤ, ਇਹ ਮਤਲਬ ਕਿ ਅੰਨ ਦਾ ਭੜੋਲਾ ਕਹੇ ਜਾਂਦੇ ਨੇ, ਹਨਾ, ਕਿ ਇਹ ਭੰਡਾਰ ਭਰ ਦਿੰਦੇ ਨੇ, ਸਰਕਾਰ ਦੇ ਭੜੋਲੇ ਭਰ ਦਿੰਦੇ ਨੇ, ਉਹਦੇ ਦਾਣਿਆਂ ਲਈ ਉਹਦਾ ਝੋਲਾ ਭਰ ਦਿੰਦੇ ਨੇ। ਤੇ ਉਹਦਾ ਨਤੀਜਾ ਫਿਰ ਉਹ ਯੋਜਨਾਵਾਂ ਜਿਹੜੀਆਂ ਚੱਲਦੀਆਂ, ਆਟਾ ਦਾਲ ਸਕੀਮ ਹੈ ਨਾ, ਮਿਡ ਡੇ ਮੀਲ ਸਕੀਮ, ਜਾਂ ਫਿਰ ਗਰੀਬਾਂ ਨੂੰ ਜੀ ਆ ਕਰੋਨਾ ਕਾਲ ਦੇ ਦੌਰਾਨ ਹੈ ਨਾ ਇੰਨੇ ਕਿਲੋ ਕਣਕ ਦੇਣੀ ਆ, ਆਹ ਦੇਣਾ, ਤੇ ਉਹ ਯੋਜਨਾਵਾਂ ਅੱਗੇ ਹੋਰ ਵਧਾ ਦਿਓ ਜੀ, ਕਿਉਂਕਿ ਉਹਦੇ ਨਾਲ ਵੋਟਾਂ ਆਉਂਦੀਆਂ ਨੇ। ਸੋ ਇਸ ਲਈ ਉਹ ਵੋਟਾਂ ਲੈਣ ਦਾ ਫਾਰਮੂਲਾ ਬਰਕਰਾਰ ਹੈ ਇਹ। ਪਰ ਉਹਦੇ ਵਿਚਾਲੇ ਜਦੋਂ ਇਸ ਵਾਰ ਕਣਕ ਦਾ ਸੀਜ਼ਨ ਆਇਆ ਤੇ ਬਕਾਇਦਾ ਜਦੋਂ ਇਹ ਪਤਾ ਲੱਗਾ ਕਿ ਮੌਸਮ ਦੀ ਮਾਰ ਪਈ ਹੈ, ਚਾਹੇ ਉਹ ਹਰਿਆਣਾ, ਚਾਹੇ ਪੰਜਾਬ ਆ, ਚਾਹੇ ਰਾਜਸਥਾਨ ਹੈ, ਨੇੜਲੇ ਨਾ ਖੇਤਰਾਂ, ਦਿੱਲੀ ਖੇਤਰਾਂ ਤੱਕ, ਕਿ ਹਾਂ ਜੀ ਬੇਮੌਸਮਾ ਮੀਂਹ ਖਾਸਾ ਵਰਿਆ, ਹਵਾ ਹਨੇਰੀ ਖਾਸੀ ਚੱਲੀ, ਗੜੇਮਾਰੀ ਖਾਸੀ ਹੋ ਗਈ, ਉਹਦਾ ਨਤੀਜਾ ਫਸਲ ਵਿਛ ਗਈ, ਹੈ ਨਾ, ਦਾਣਾ ਸੁੰਗੜ ਗਿਆ, ਮੋਜੂ ਹੋ ਗਿਆ, ਬਦਰੰਗ ਹੋ ਗਿਆ, ਟੁੱਟ ਗਿਆ। ਤੇ ਇਹਦੇ ਉੱਤੇ ਰਾਹਤ ਭੇਜੀ ਫਿਰ ਕੇਂਦਰ ਨੇ। ਕੇਂਦਰ ਕਹਿੰਦਾ ਜੀ ਸਾਡੇ ਵੱਲੋਂ ਰਾਹਤ ਹੈ ਕਿ ਤੁਹਾਡਾ ਜਿਹੜੀ ਕਣਕ ਖਰਾਬ ਹੋ ਗਈ, ਜਿਹੜੀ ਫਸਲ ਬਰਬਾਦ ਹੋ ਗਈ, ਉਹਦੇ ਉੱਤੇ ਅਸੀਂ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਤੱਕ ਪ੍ਰਤੀ ਕੁਇੰਟਲ ਕਟੌਤੀ ਕਰਾਂਗੇ। ਇਹ ਰਾਹਤ ਹੈ। ਇਹ ਦੁੱਖ ਦੇ ਉੱਤੇ, ਇਹ ਖੁੱਲੇ ਜ਼ਖਮਾਂ ਤੇ ਨਮਕ ਛਿੜਕਿਆ ਕੇਂਦਰ ਨੇ। ਪਰ ਕੁਦਰਤ ਦੇ ਰੰਗ ਨੇ ਇਹ, ਕਿ ਜਿਹੜੇ ਕੁਦਰਤ ਦੀ ਮਾਰ ਅਸੀਂ ਝੱਲ ਰਹੇ ਸੀਗੇ, ਉਸੇ ਕੁਦਰਤ ਦਾ ਰੰਗ ਦੇਖੋ ਕਿ ਇਸ ਵਾਰ ਰਿਕਾਰਡ ਤੋੜ ਪੈਦਾਵਾਰ ਹੋਈ ਹੈ। ਤਾਂ ਜੀ ਮੰਡੀਆਂ 'ਚ ਢੇਰ ਲੱਗ ਗਏ, ਸਰਕਾਰ ਤੋਂ ਲਿਫਟਿੰਗ ਨਹੀਂ ਹੋ ਰਹੀ, ਸਰਕਾਰ ਤੋਂ ਕਣਕ ਚੱਕ ਨਹੀਂ ਹੋ ਰਹੀ। ਬੇਸ਼ੱਕ ਹੁਣ ਲਗਭਗ ਸਿਰੇ ਤੇ ਆ ਕੰਮ ਮੰਡੀਆਂ ਦਾ, ਲਗਭਗ ਕਣਕ ਦੀ ਵਾਢੀ ਨਿਬੜ ਗਈ ਆ, ਫਿਰ ਵੀ ਬਹੁਤ ਧੀਮੀ ਗਤੀ 'ਚ ਥੋੜਾ ਬਹੁਤ ਅਨਾਜ ਜਦੋਂ ਮੰਡੀਆਂ 'ਚ ਆਉਂਦਾ, ਸਿੱਟਣ ਨੂੰ ਥਾਂ ਨਹੀਂ ਗੀ। ਮੈਂ ਸਿੱਟਣ ਨੂੰ ਅਜੇ ਵੀ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਸਰਕਾਰ ਮੁੱਲ ਨਹੀਂ ਪੂਰਾ ਪਾਉਂਦੀ। ਠੀਕ ਹੈ, ਤੇ ਸਿੱਟ ਕੇ ਹੀ ਆਉਣੀ ਪੈਂਦੀ ਆ ਉੱਥੇ। ਸਹੀ ਗੱਲ। ਤੇ ਇਸ ਲਈ ਉਹ ਜਿਹੜਾ ਕੁਦਰਤ ਦਾ ਕ੍ਰਿਸ਼ਮਾ ਕਹਿ ਲਈਏ ਕਿ ਇੰਨੀ ਕੁਦਰਤੀ ਆਫਤ ਦੇ ਬਾਵਜੂਦ ਮਤਲਬ ਕਿ ਬੇਹਤਾਸ਼ਾ ਪੈਦਾਵਾਰ ਹੋਈ, ਵੱਡੀ ਮਤਲਬ ਰਿਕਾਰਡ ਤੋੜ ਪੈਦਾਵਾਰ ਹੋਈ। ਤੇ ਉਹਦੇ ਵਿੱਚ ਇਸ ਮੌਕੇ ਤੱਕ ਮੈਂ ਦੇਖ ਰਿਹਾ ਸੀਗਾ ਕਿ 100 ਮਤਲਬ 80 ਦੇ ਕਰੀਬ, ਲਗਭਗ ਤੁਸੀਂ 101 ਕਹਿ ਸਕਦੇ ਹੋ, 101 ਲੱਖ ਮੀਟ੍ਰਿਕ ਟਨ ਕਣਕ ਹੁਣ ਤੱਕ ਮੰਡੀਆਂ 'ਚ ਆ ਚੁੱਕੀ ਆ, ਜਿਹਦੇ ਵਿੱਚੋਂ 99 ਲੱਖ ਮੀਟ੍ਰਿਕ ਟਨ ਦੇ ਕਰੀਬ ਕਣਕ ਦੀ ਖਰੀਦ ਹੋ ਚੁੱਕੀ ਹੈ। ਪਰ ਇਹ ਕਣਕ ਸਾਰੀ ਜਿੰਨੀ ਹੁਣ ਤੱਕ ਆਈ ਹੈ, ਇਹਦੇ ਵਿੱਚੋਂ 90% ਕੇਂਦਰੀ ਪੈਮਾਨੇ ਦੇ ਉੱਤੇ ਫੇਲ ਆ ਜੀ। ਇਹ 'ਚ ਦਾਣਾ ਸੁੰਗੜਿਆ ਹੋਇਆ ਵੀ ਹੈ, ਇਹ 'ਚ ਦਾਣਾ ਮੋਜੂ ਵੀ ਆ, ਇਹ 'ਚ ਦਾਣਾ ਟੋਟਾ ਵੀ ਹੈ, ਇਹ 'ਚ ਦਾਣਾ ਬਦਰੰਗ ਵੀ ਆ। ਹੁਣ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੇ ਘਰਾਂ 'ਚ ਮਸ਼ੀਨਾਂ ਤਾਂ ਲਾਈਆਂ ਨਹੀਂ ਹੋਈਆਂ ਜੀ, ਤੇ ਦਾਣੇ ਦਾ ਸਾਂਚਾ ਫਿੱਟ ਕੀਤਾ, ਖੱਡੀ ਤਾਂ ਬਣਾਈ ਨਹੀਂ ਹੋਈ ਕੋਈ ਦਾਣੇ ਦੀ, ਹੈ ਨਾ, ਕੋਈ ਉਹ ਤਾਂ ਹੈ ਨੀਗਾ ਕਿ ਹਾਂ ਮਸ਼ੀਨਾਂ ਉਹਦੇ ਰਾਹੀਂ ਦਾਣੇ ਇੱਕ ਸਾਰ ਨਿਕਲਣਗੇ, ਸਾਈਜ਼ ਵਾਈਜ਼ ਨਿਕਲਣਗੇ, ਜਾਂ ਇਹੀ ਰੰਗ ਚੜਾਉਣਾ ਕਿ ਰੰਗ ਘੱਟ ਪੈ ਗਿਆ ਉੱਥੇ ਪ੍ਰਿੰਟਿੰਗ ਮਸ਼ੀਨ 'ਚ, ਕਿ ਹਾਂ ਰੰਗ ਵੱਧ ਪਾ ਦਿਓ ਦਾਣਾ ਕਣਕ। ਸੋ ਇਹ ਕੁਦਰਤ ਦੇ ਹਵਾਲੇ ਨਾਲ ਹੈ ਸਾਰਾ ਕੁਛ ਹੈ ਜੋ ਹੈ। ਤੇ ਸਰਕਾਰ ਹੁਣ 90% ਦੀ ਕਮੀ ਦੇ ਹਵਾਲੇ ਨਾਲ ਬਕਾਇਦਾ ਕੇਂਦਰ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਕਰਕੇ ਪੈਸੇ ਭੇਜ ਰਹੀ ਹੈ। ਤੇ ਉਹ ਕਟੌਤੀ ਬਰਕਰਾਰ ਆ, ਤੇ ਉਹਨਾਂ ਦੇ ਹਿਸਾਬ ਨਾਲ 90% ਸਾਡੀ ਕਣਕ ਫੇਲ ਆ, ਪਰ 99 ਲੱਖ ਮੀਟ੍ਰਿਕ ਟਨ ਤੱਕ ਹੁਣ ਤੱਕ ਕਣਕ ਦੀ ਖਰੀਦ ਲਗਭਗ ਹੋ ਗਈ ਆ। 101 ਲੱਖ ਮੀਟ੍ਰਿਕ ਟਨ ਕਣਕ ਤੋਂ ਵੱਧ ਦੀ ਆਮਦ ਹੋ ਗਈ ਆ। ਕਣਕ ਖਰੀਦ ਵੀ ਲਈ, ਪਰ ਇਹ ਖਾਮੀ ਹੈ ਜੀ, ਇਹ ਫੇਲ ਹੈ। ਖਰੀਦੀ ਕਿਸ ਲਈ ਆ? ਖਰੀਦੀ ਇਸ ਲਈ ਆ ਕਿਉਂਕਿ ਯੋਜਨਾਵਾਂ ਚੱਲਦੀਆਂ ਜਿਹੜੀਆਂ 2024 'ਚ ਵੋਟਾਂ ਵੀ ਲੈਣੀਆਂ, ਉੱਥੇ ਵੰਡਣ ਲਈ ਪਾਸ ਹੈ, ਵੋਟਾਂ ਲੈਣ ਲਈ ਪਾਸ ਹੈ, ਉਹ ਸਕੀਮਾਂ ਦੇ ਲਈ ਪਾਸ ਹੈ, ਕਿਸਾਨ ਦੇ ਲਈ ਫੇਲ ਹੈ। ਚਲੋ ਫਿਰ ਵੀ ਮੈਂ ਪੰਜਾਬ ਸਰਕਾਰ ਦਾ, ਹਰਿਆਣਾ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨਾਂ ਦੀ ਬਾਂਹ ਫੜੀ। ਕੱਲ ਵੀ ਕੈਬਨਿਟ ਦੀ ਬੈਠਕ ਸੀ, ਪੰਜਾਬ ਸਰਕਾਰ ਨੇ ਕਿਹਾ ਕਿ ਨਹੀਂ, ਮਜ਼ਦੂਰਾਂ ਨੂੰ ਵੀ ਅਸੀਂ ਜਿਹੜੇ ਮੁਆਵਜ਼ਾ ਦੇ ਰਹੇ ਹਾਂ ਉਹਦਾ 10% ਉਹਨਾਂ ਨੂੰ ਵੀ ਪਹੁੰਚਦਾ ਕਰਾਂਗੇ, ਤੇ ਕਿਸਾਨਾਂ ਨੂੰ ਅਸੀਂ ਪੂਰੀ, ਹੁਣ ਤੱਕ ਮੈਨੂੰ ਪਤਾ ਲੱਗ ਰਿਹਾ ਕਿ 95 ਕਰੋੜ ਪੰਜਾਬ ਸਰਕਾਰ ਦੇ ਹਵਾਲੇ ਨਾਲ ਇਹ ਅੰਕੜੇ ਨੇ ਕਿ ਉਹਨਾਂ ਨੇ ਅਦਾ ਕੀਤਾ ਕਿ ਜਿਹੜਾ ਇਹ ਘਾਟਾ ਹੈ, ਜਿਹੜਾ ਕੇਂਦਰ ਕਟੌਤੀ ਕਰ ਰਹੀ ਹੈ, ਉਹਦੀ ਭਰਪਾਈ ਅਸੀਂ ਕਰਕੇ ਦੇਵਾਂਗੇ, ਕਿਸਾਨ ਨੂੰ MSP ਦੇ ਹਿਸਾਬ ਨਾਲ ਪੂਰੀ ਅਦਾਇਗੀ ਮਿਲੂਗੀ। ਸੋ ਇਸੇ ਤਰ੍ਹਾਂ ਦਾ ਫੈਸਲਾ ਹਰਿਆਣਾ ਸਰਕਾਰ ਨੇ ਕੀਤਾ।
ਚੰਗਾ ਹੁੰਦਾ ਕਿ ਪੰਜਾਬ ਹਰਿਆਣਾ ਇਹ ਫੈਸਲਾ ਤਾਂ ਕਰਦਾ ਹੀ ਕਰਦਾ, ਨਾਲ ਕੇਂਦਰ ਦੇ ਦਰ ਤੇ ਵੀ ਇਕੱਠਾ ਜਾ ਕੇ ਖੜਦਾ ਕਿ ਤੁਸੀਂ ਕੱਟ ਕਿਵੇਂ ਰਹੇ ਹੋ ਪੈਸੇ। ਸੋ ਇਸ ਲਈ ਇਹ ਢੰਗ ਤਰੀਕੇ ਨੇ ਜੀ। 90% ਖਰੀਦਣ ਦੇ ਪੈਮਾਨੇ ਨਾਲ ਫੇਲ ਆ, ਪਰ ਖਰੀਦਾਂਗੇ ਪੂਰੀ, ਕਿਉਂਕਿ ਅਸੀਂ ਵੰਡ ਕੇ ਵੋਟਾਂ ਖਰੀਦਣੀਆਂ, ਉਹਦੇ ਲਈ ਪਾਸ ਹੈ। ਜੀ 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 ਬਿਲਕੁਲ, ਦੇਖ ਲਓ ਕਿੱਦਾਂ ਜਿਹੜੀ ਕਿਸੇ ਚੀਜ਼ ਨੂੰ ਕਿੱਦਾਂ ਵਰਤਿਆ ਜਾ ਸਕਦਾ ਹੈ।